ਸੋ ਜਿੱਥੇ ਜਸਵਿੰਦਰ ਬਰਾੜ ਹੁਣੀ ਕਾਲੂ ਵਾਲਾ ਪਿੰਡ ਦੇ ਜਿਹੜਾ ਟਾਪੂ ਆ ਉੱਥੇ ਵਿਜ਼ਿਟ ਕਰਨ ਆਏ, ਲੋਕਾਂ ਦੇ ਹਾਲਾਤ ਦੇਖਣ ਆਏ ਆ। ਉੱਥੇ ਨੀਰੂ ਬਾਜਵਾ ਜਿਹੜੇ ਆਪਣੇ ਸੀਨੀਅਰ ਕਲਾਕਾਰ ਆ ਉਹਨਾਂ ਦੀ ਟੀਮ ਜਿਹੜੀ ਹੈ, ਕਿਉਂਕਿ ਆਪ ਤਾਂ ਨਹੀਂ ਪਹੁੰਚ ਪਾਏ, ਉਹ ਬਾਹਰ ਹੋਣਗੇ ਕਿਤੇ, ਉਹਨਾਂ ਦੀ ਟੀਮ ਸਾਡੇ ਨਾਲ ਸੰਤੋਸ਼ ਜੀ ਹੈ। ਸੰਤੋਸ਼ ਜੀ, ਕੀ ਮੈਸੇਜ ਲੈ ਕੇ ਆਏ ਹੋ ਜੋ ਲੋਕਾਂ ਦੇ ਹਾਲ ਵੇਖੇ, ਕਿਵੇਂ ਦਾ ਲੱਗਾ? ਪਹਿਲਾਂ ਤਾਂ ਬਹੁਤ ਹੀ ਹਾਲਤ ਖਰਾਬ ਇੱਥੇ, ਤੇ ਬਾਕੀ ਨੀਰੂ ਜੀ ਔਰ ਭਾਜੀ ਜੋ ਹੁਕਮ ਕਰ ਰਹੇ ਵੈਸੇ ਆਪਾਂ ਕਰ ਰਹੇ। ਅੱਛਾ, ਉਹਨਾਂ ਵੱਲੋਂ ਤੁਸੀਂ ਆਏ ਹੋ ਕਿ ਹੋਰ? ਹਾਂਜੀ ਹਾਂਜੀ, ਮੈਂ ਬਾਕੀ ਟੀਮ ਤਾਂ ਸਾਰੀ ਆਪਣੀ ਹੈ। ਹਾਂਜੀ ਹਾਂਜੀ ਹਾਂ। ਸੋ ਗੁਰਨਾਮ ਜੀ, ਕੀ ਜਿਹੜਾ ਹੈਗਾ ਨੀਰੂ ਬਾਜਵਾ ਜੀ ਵੱਲੋਂ ਤੁਹਾਨੂੰ ਕੋਈ ਮੈਸੇਜ ਆਇਆ ਜੀ? ਬਿਲਕੁਲ ਮੈਸੇਜ ਆਇਆ ਕਿ ਇਹ ਜਿਹੜੇ 15 ਪਿੰਡ ਹੈਗੇ ਆ ਗੁਰਦਰਸ਼ਨ, ਔਰ 15 ਪਿੰਡਾਂ ਦੇ ਵਿੱਚ ਜਿੰਨੇ ਬੱਚੇ ਆ ਇਹਨਾਂ ਦੇ 10ਵੀਂ ਔਰ +2 ਦੇ, ਕਿਉਂਕਿ ਪਿੱਛੇ ਸਰਕਾਰੀ ਸਕੂਲ ਨੇ ਉਹਨਾਂ ਦੀਆਂ ਫੀਸਾਂ ਮਾਫੀ ਹੁੰਦੀਆਂ ਨੇ, ਇਹਨਾਂ ਦੀ ਐਗਜ਼ਾਮੀਨੇਸ਼ਨ ਫੀਸ ਜਾਂਦੀਆਂ ਨੇ, ਔਰ ਉਹ ਫੀਸ ਸਾਰੀ ਦੀ ਸਾਰੀ ਨੀਰੂ ਬਾਜਵਾ ਹੋਰਾਂ ਨੇ ਹੰਬਲ ਫਾਊਂਡੇਸ਼ਨ ਦੇ ਰਾਹੀਂ ਇਹਨਾਂ ਸਕੂਲਾਂ ਦੇ ਬੱਚਿਆਂ ਨੂੰ ਜਿਹੜੀ ਉਹ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਮੈਸੇਜ ਲਾਇਆ ਸੀ, ਤੇ ਸੰਤੋਸ਼ ਥਿੱਟੇ ਉਹਨਾਂ ਦੇ ਪਾਰਟਨਰ ਨੇ, ਕੋ ਪਾਰਟਨਰ ਨੇ, ਉਹਨਾਂ ਦੇ ਪ੍ਰੋਡਿਊਸਰ ਨਾਲ ਹੁੰਦੇ ਆ, ਤਾਂ ਇਹ ਮੈਸੇਜ ਲੈ ਕੇ ਆਏ। ਔਰ ਸਾਡੇ ਕੋਲ ਜਦੋਂ ਆਏ, ਕਿਉਂਕਿ ਸਾਨੂੰ ਲਗਾਤਾਰ ਉਹਨਾਂ ਦੇ ਮੈਸੇਜ ਆ ਰਹੇ ਸੀ। ਜਦੋਂ ਅਸੀਂ ਹੰਬਲਾ ਫਾਊਂਡੇਸ਼ਨ ਬਣਾਈ ਹੈ ਤਾਂ ਇਹ ਕਹਿ ਲਓ ਕਿ ਉਹਨਾਂ ਦੇ ਕਹਿਣ ਤੇ ਬਣਾਈ, ਕਿਉਂਕਿ ਉਹਨਾਂ ਦੇ ਪੂਰੇ ਜਗਦੀਪ ਵੜਿੰਗ ਹੋਰੀ, ਡਾਕਟਰ ਸਾਹਿਬ ਹੋਰੀ, ਡਾਕਟਰ ਸੁਰਜੀਤ ਸਿੰਘ ਸਿੱਧੂ ਮੇਰੇ ਨਾਲ ਖੜੇ ਤੇ ਇੱਥੇ ਵਿਜ਼ਿਟ ਕਰਨ ਆਏ ਸੀ। ਔਰ ਵਿਜ਼ਿਟ ਕਰਦਿਆਂ ਇਹ ਬਣਾਇਆ ਹੋਇਆ ਕਿ ਇੱਥੇ ਜਿਹੜੀ ਸਮੱਗਰੀ ਹੈ, ਰਾਹਤ ਸਮੱਗਰੀ ਬਹੁਤ ਜ਼ਿਆਦਾ ਪਹੁੰਚ ਗਈ ਆ, ਰਾਸ਼ਨ ਵੀ ਪਹੁੰਚ ਗਿਆ, ਹਰੇਕ ਪਸ਼ੂ ਚਾਰਾ ਵੀ ਪਹੁੰਚ ਰਿਹਾ, ਵੀ ਹੁਣ ਕੀ ਕੀਤਾ ਜਾਵੇ ਕਿ ਬਹੁਤ ਤਾਤ ਹੋ ਗਈ ਆ। ਤੇ ਫਿਰ ਅਸੀਂ ਇਹ ਸਾਰਿਆਂ ਨੇ ਫੈਸਲਾ ਕੀਤਾ ਔਰ ਕਿ ਇੱਥੇ ਇਹਨਾਂ ਦਾ ਜਿਹੜਾ ਮੁੜ ਵਸੇਬਾ, ਜਿਹੜਾ ਪੁਨਰਵਾਸ ਇਹਨਾਂ ਦਾ ਕੀਤਾ ਜਾਵੇ। ਤਾਂ ਅਸੀਂ ਉਹ ਹੰਬਲਾ ਫਾਊਂਡੇਸ਼ਨ ਜਿਹੜਾ ਹਜ਼ਾਰਾ ਸਿੰਘ ਵਾਲੇ ਇੱਕ ਬੇਸ ਕੈਂਪ ਬਣਾਇਆ, ਉੱਥੇ ਔਰ ਕੈਂਪ ਲਾਇਆ, ਔਰ ਅਸੀਂ ਇਹਨਾਂ ਦੀਆਂ ਸਹੂਲਤਾਂ ਜਿਹੜਾ ਖੇਤੀ ਬੀਜਣ ਤੱਕ, ਇਹਨਾਂ ਦੀ ਰੇਤਾ ਚੱਕਣੀ, ਤੇਲ ਡੀਜ਼ਲ ਜੋ ਵੀ ਖਰਚਾ ਆਊਗਾ। ਔਰ ਨੀਰੂ ਬਾਜਵਾ ਹੋਰਾਂ ਨੇ ਔਰ ਸੰਤੋਸ਼ ਜੀ ਹੋਰਾਂ ਨੇ ਸਾਡੇ ਨਾਲ ਇਹ ਵੀ ਵਾਅਦਾ ਕੀਤਾ ਕਿ ਤੁਸੀਂ ਸਾਨੂੰ ਸਮੱਸਿਆਵਾਂ ਦੱਸਣੀਆਂ ਹੋਰ ਵੀ, ਕਿ ਅਸੀਂ ਕਿੱਥੇ ਕਿੱਥੇ ਖੜਾਂਗੇ ਤੁਹਾਡੇ ਨਾਲ, ਜਿਹੜੀ ਤੁਸੀਂ ਦੱਸੋਗੇ ਅਸੀਂ ਉਹ ਪੂਰ ਕਰਾਂਗੇ। ਬਿਲਕੁਲ। ਤੇ ਇਹਨਾਂ ਦਾ ਅਸੀਂ ਇਹ ਥੈਂਕਸ ਕਿ ਨੀਰੂ ਬਾਜਵਾ ਮੈਡਮ ਹੋਰਾਂ ਦਾ, ਕਿ ਉਹ ਚਾਹੇ ਕੋਈ ਬਾਹਰ ਬੈਠਾ ਸਾਡਾ ਪੰਜਾਬੀ, ਪਰ ਉਹਨਾਂ ਨੂੰ ਦਰਦ ਹੈ ਆਪਣੇ ਇਸ ਪੰਜਾਬ ਦੇ ਨਾਲ, ਆਪਣੇ ਇਹਨਾਂ ਪੰਜਾਬੀਆਂ ਦੇ ਨਾਲ, ਜਿੱਥੇ ਹਰੇਕ ਬੰਦਾ ਖੜ ਗਿਆ। ਹੋਰ ਸਟੇਟਾਂ ਸਾਡੇ ਨਾਲ ਖੜੀਆਂ, ਸਾਡੀ ਇੰਡਸਟਰੀ ਦਾ ਜੇ ਫਰਜ਼ ਸੀ ਤੇ ਉਹਨਾਂ ਨੇ ਫਰਜ਼ ਨਿਭਾਇਆ। ਬਿਲਕੁਲ। ਡਾਕਟਰ ਸਾਹਿਬ, ਕਈ ਘਰ ਵੀ ਇੱਥੇ ਡਿੱਗ ਗਏ, ਦਰਿਆ ਦੇ ਵਿੱਚ ਰੋੜ ਕੇ ਲੈ ਗਏ ਆ, ਕੀ ਆਪਣੀ ਹੰਬਲਾ ਫਾਊਂਡੇਸ਼ਨ ਉਸ ਪਾਸੇ ਵੀ ਕਿ ਫਿਲਹਾਲ ਜ਼ਮੀਨ ਵਾਲੇ ਖਿਆਲ ਆ? ਹਾਂ ਬਿਲਕੁਲ ਜੀ, ਸਾਡੇ ਇੱਕ ਤਰਲੋਚਨ ਮੁਸਾਫਰ ਸਾਹਮਣੇ ਦੇਖ ਲਓ, ਡੈਰੀ ਤੇ ਨੋਟ ਕਰ ਰਿਹਾ। ਇੱਥੇ ਇਹ ਵੀ ਪਤਾ ਲੱਗਾ ਕਿ 4 ਮੱਝਾਂ ਵੀ ਰੁੜ ਗਈਆਂ ਨੇ, 2 ਮਰ ਗਈਆਂ ਸੀ, 2 ਰੁੜ ਗਈਆਂ। ਔਰ ਉਹਨਾਂ ਨੂੰ ਬਚਾਉਣ ਵਾਸਤੇ ਇੱਕ ਨੌਜਵਾਨ ਗਿਆ, ਉਹਦੇ ਸੱਟ ਵੀ ਲੱਗੀ, ਮੈਂ ਬਾਤ ਦੇਖੀ ਆ। ਉਹਨਾਂ ਦੇ ਵਿੱਚ ਨੋਟ ਕੀਤਾ ਜਿਹੜਾ ਦੇ ਘਰ ਜਿਹੜੇ ਡੈਮੇਜ ਹੋਇਆ, ਉਹ ਵੀ ਅਸੀਂ ਭਰਪਾਈ ਕਰਾਂਗੇ ਜਿੰਨਾ ਵੀ ਅਸੀਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ। ਜ਼ਮੀਨਾਂ ਇਹਨਾਂ ਦੀਆਂ ਕੱਚੀਆਂ, ਇਹਨਾਂ ਨੂੰ ਕੁਝ ਨਹੀਂ ਮਿਲਣਾ, ਨਾ ਸਰਕਾਰ ਨੇ ਦੇਣਾ, ਇਹਨਾਂ ਨੂੰ ਕੁਝ ਨਹੀਂ ਮਿਲਣਾ, ਇਹਨਾਂ ਨੂੰ ਸਿਰਫ ਸੰਸਥਾਵਾਂ ਦੇਣਗੀਆਂ। ਤੇ ਮੈਨੂੰ ਵੀ ਆਸ ਹੈ ਕਿ ਤੁਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਜਿੰਨੀ ਵੀ ਹੋ ਸਕਦੀ ਹੈ ਇਸ ਪਿੰਡ ਦੀ, ਕਿਉਂਕਿ ਇਹ ਪਿੰਡ ਜਿਹੜਾ ਹੈਗਾ ਇਹ ਲਵਾਰਸ ਕਹਿ ਸਕਦੇ, ਇਹਦੀ ਮਦਦ ਕਰੋਗੇ? ਬਿਲਕੁਲ ਹੀ। ਜਦ ਦੇਖਿਆ ਆ ਕੇ ਮੈਂ ਪਹਿਲੀ ਵਾਰ ਇਸ ਪਿੰਡ 'ਚ ਆਇਆ ਵੀ ਕੋਈ ਸੜਕ ਨਹੀਂ, ਕੋਈ ਰਸਤਾ ਨਹੀਂ, ਇੱਕ ਟਾਪੂ ਹੈ ਜਿਵੇਂ ਅੰਡੇਮਾਨ ਨਿਕੋਬਾਰ ਦੇ ਟਾਪੂ ਹੁੰਦੇ ਆ, ਵੀ ਦਰਿਆ ਦਾ ਕਿਸ਼ਤੀ ਦਾ ਰਸਤਾ, ਲੇਕਿਨ ਹੁਣ ਜਿਵੇਂ ਕਮਾਂਡੈਂਟ ਸਾਹਿਬ ਦੱਸ ਰਹੇ ਸੀ BSF ਦੇ, ਵੀ ਇਸ ਵਾਰ ਸ਼ਾਇਦ ਉਹ ਕਿਸ਼ਤੀ ਵੀ ਨਹੀਂ ਚੱਲੇਗੀ, ਰਸਤਾ ਜਿਹੜਾ ਨਹੀਂ ਪਾਇਆ ਜਾ ਸਕੇਗਾ, ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਬੜੀਆਂ ਮੁਸ਼ਕਲਾਂ ਨੇ। ਤਾਂ ਇਸ ਪਿੰਡ ਨੂੰ ਅਸੀਂ ਪ੍ਰਾਇਓਰਟੀ ਬੇਸ ਤੇ ਲੈ ਰਹੇ ਹਾਂ। ਜ਼ਮੀਨ ਤਾਂ ਵੱਧਰੀ ਕਰਨੀ ਹੈ, ਕਣਕ ਬੀਜਣੀ, ਸਾਰਾ ਸਾਥ ਦੇਣਾ। ਉਸ ਤੋਂ ਇਲਾਵਾ ਅਸੀਂ, ਮੈਂ ਦੇਖਿਆ ਛੋਟੇ ਛੋਟੇ ਬੱਚੇ ਇੱਥੇ ਆ, ਹੋਰ ਬੀਬੀਆਂ ਨੇ, ਉਹਨਾਂ ਵਾਸਤੇ ਜਿੰਨੇ ਕਿ ਬੱਚਿਆਂ ਦੇ ਕੱਪੜੇ ਜਾਂ ਕੋਈ ਹੋਰ ਵੀ ਸਮਾਨ ਅਸੀਂ ਦੇ ਸਕਦੇ, ਉਹ ਪਹਿਲ ਦੇ ਆਧਾਰ ਤੇ ਪਹਿਲਾਂ ਇਸ ਪਿੰਡ 'ਚ ਪਹੁੰਚਾਵਾਂਗੇ। ਤੇ ਮੈਂ ਬਾਕੀ ਸੰਸਥਾਵਾਂ ਨੂੰ ਵੀ ਅਪੀਲ ਕਰਾਂਗਾ ਵੀ ਜਿੰਨੇ ਵੀ ਕੋਈ ਸੱਜਣ ਦਾਨ ਕਰਨਾ ਚਾਹੁੰਦੇ ਆ, ਸਾਡਾ ਸੰਪਰਕ ਕਰਨ। ਬੇਸ਼ੱਕ ਖੁਦ ਜਾ ਕੇ ਅਸੀਂ ਦੱਸਦੇ ਹਾਂ ਕਿਹੜੇ ਆਦਮੀ ਨੂੰ ਕਿਸ ਪਿੰਡ 'ਚ ਕਿਸ ਜਗ੍ਹਾ ਦੀ ਕਿਸ ਚੀਜ਼ ਦੀ ਜ਼ਰੂਰਤ ਹੈ, ਉਹ ਆਪਣੇ ਆਪ ਜਾ ਕੇ ਉੱਥੇ ਸੇਵਾ ਕਰ ਸਕਦੇ ਆ। ਤੇ ਵੱਧ ਵੱਧ ਸੰਸਥਾਵਾਂ ਜਿਹੜੇ ਸਮਾਜ ਸੇਵੀ ਨੇ ਸਾਡੇ ਨਾਲ ਲੱਗਣ ਜੀ। ਬਿਲਕੁਲ ਜੀ। ਹੰਬਲਾ ਫਾਊਂਡੇਸ਼ਨ ਜਿਹੜੀ ਆ ਉਹ ਇੱਕ ਸ਼ੀਸ਼ੇ ਦੇ ਤੌਰ ਤੇ ਕੰਮ ਕਰੇਗੀ ਤੇ ਤੁਹਾਨੂੰ ਹਰ ਇੱਕ ਚੀਜ਼ ਦਾ ਪ੍ਰੂਫ ਮਿਲੇਗਾ। ਅਗਰ ਆਪ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇੱਕ ਹੋਰ ਵੀ ਡਾਕਟਰ ਸਾਹਿਬ ਭੁੱਲ ਗਏ, ਇੱਕ ਹੋਰ ਇਹਨਾਂ ਨੇ ਅਨਾਉਂਸਮੈਂਟ, ਇਹਨਾਂ ਦਾ ਆਪਣਾ ਕਾਲਜ ਹੈ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ, ਇਹਨਾਂ ਨੇ ਅਨਾਉਂਸਮੈਂਟ ਕੀਤੀ ਕਿ BA ਦੇ ਦਾਖਲੇ ਜਿਹੜੇ ਖਤਮ ਹੋ ਗਏ, ਪਰ ਓਪਨ ਯੂਨੀਵਰਸਿਟੀ ਜਿਹੜੀ ਸਾਡੀ ਪੰਜਾਬ ਦੀ ਹੈਗੀ ਆ ਪਟਿਆਲੇ ਦੇ ਵਿੱਚ, ਉਹਦੇ ਰਾਹੀਂ ਓਪਨ ਯੂਨੀਵਰਸਿਟੀ ਦੇ ਦਾਖਲੇ ਚੱਲ ਰਹੇ ਆ। ਇਹਨਾਂ ਪਿੰਡਾਂ ਜਿਹੜੇ ਅਸੀਂ 15 ਪਿੰਡ ਇਹ ਵੇਖ ਰਹੇ ਹਾਂ ਸਾਰੇ ਹੰਬਲਾ ਫਾਊਂਡੇਸ਼ਨ, ਉਹਨਾਂ ਵੱਲੋਂ ਜਿੰਨੇ ਵੀ ਬੱਚੇ BA ਕਰਨਾ ਚਾਹੁੰਦੇ ਆ ਤਾਂ ਸਾਡੇ ਨਾਲ ਸੰਪਰਕ ਕਰਕੇ ਡਾਕਟਰ ਸਾਹਿਬ ਦੇ ਕਾਲਜ ਦੇ ਰਾਹੀਂ ਅਸੀਂ ਉਹਨਾਂ ਨੂੰ ਉਹ ਵੀ ਕਰਾਵਾਂਗੇ, ਫ੍ਰੀ ਕਰਾਵਾਂਗੇ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਸ਼ੁਕਰੀਆ। ਵੇਖੋ ਜਿੰਨਾ ਜਿਹਦਾ ਵੱਸ ਚੱਲਦਾ ਹੈ ਉਹਨਾਂ ਉਹ ਕਰ ਰਿਹਾ ਹੈ। ਤਾਂ ਮੈਂ ਦੁਬਾਰਾ ਫਿਰ ਦੱਸ ਦਿਆਂ, ਇਹ ਰਾਤ ਨੂੰ 2009 ਦਾ ਘਰ ਬਣਿਆ। ਦੇਖੋ ਉੱਤੇ ਉਹ ਜਿਹੜੀਆਂ ਪਲੇਟਾਂ ਦੇ ਉੱਤੇ ਲਿਖਿਆ ਵੀ ਹੈ 2009 ਦਾ ਘਰ ਬਣਿਆ, ਪਰ ਤਕਲੀਫਾਂ ਇਹਨਾਂ ਨੂੰ ਸ਼ੁਰੂ ਤੋਂ ਨੇ। ਇਹ ਜਰਾ ਘੁਮਾ ਕੇ ਦਿਖਾਓ ਮਾੜਾ ਜਿਹਾ। ਇਹ ਜਿਹੜਾ ਘਰ ਆ ਰਾਤ ਨੂੰ ਇਹ ਹਨੇਰੇ 'ਚ ਡੁੱਬ ਜਾਂਦਾ, ਇੱਥੇ ਲਾਈਟ ਨਹੀਂ ਆਉਂਦੀ, ਕਿਉਂਕਿ ਜਿਹੜੀਆਂ ਤਾਰਾਂ ਜਿਹੜੀਆਂ ਬਿਜਲੀ ਦੀਆਂ ਆਉਂਦੀਆਂ ਸੀ ਉਹ ਦਰਿਆ ਦੇ ਵਿੱਚ ਖੰਭੇ ਟੁੱਟਣ ਕਰਕੇ ਸਾਰੇ ਖੰਭੇ ਟੁੱਟ ਗਏ, ਤਾਰਾਂ ਟੁੱਟ ਗਈਆਂ। ਤਾਂ ਇਸ ਪਿੰਡ ਨੂੰ ਜਿਹੜਾ ਹੁਣ ਲਾਈਟ ਨਹੀਂ ਆਉਂਦੀ, ਰਾਤ ਨੂੰ ਹਨੇਰੇ 'ਚ ਡੁੱਬ ਜਾਂਦਾ ਹੈ। ਤੇ ਪਿੰਡ ਦੇ ਲੋਕਾਂ ਨਾਲ ਹੀ ਗੱਲਬਾਤ ਕਰਦੇ ਹਾਂ। ਰਾਤ ਨੂੰ ਕਿਵੇਂ ਰਹਿੰਦੇ ਹੋ ਫਿਰ? रात को कोठी रात कट्टी दा एडा एडा पानी रौखी खाना खांदे औखे बहुत औखे हुंदे बहुत। लाइट नहीं आउंदी, तानू मिट्टी दा तेल चाहिदा? मिट्टी दा तेल? हां जी चाहिदा, मिट्टी दा तेल है, मिट्टी दा तेल चाहिए तां साडा काम हारे दा नहीं ते नहीं। तुसी ओदे नाल स्टोव बाल ले, कोई लैंप बाल ले?
ਉਹ ਵੀ ਚਾਹੀਦਾ ਸਾਨੂੰ ਬਾਲਣ ਚਾਹੀਦਾ ਹਰ ਕੋਈ ਕੁਛ ਸਾਡਾ ਉਹ ਛਟੋਪ ਜੇ ਸਟੈਂਡਰ ਉਹ ਵੀ ਮੁੱਕ ਗਏ ਅੱਛਾ ਜੀ ਹਾਂਜੀ ਉਹ ਮੈਂ ਮੁਸ਼ਕਲ ਲੱਕੜੀ ਬਾਲੀ ਤੇ ਤਾਂ ਉਹ ਰੋਟੀ ਸਾਡੀ ਪੱਕਦੀ ਨਹੀਂ ਪੱਕਦਾ ਔਖਾ ਬੜਾ ਕੰਮ ਸੀ ਐਡਾ ਐਡਾ ਪਾਣੀ ਰਿਹਾ ਸੀ ਹਾਂਜੀ ਮਿੱਟੀ ਦੇ ਤੇਲ ਦੀ ਲੋੜ ਹੈਗੀ ਮਿੱਟੀ ਦੇ ਤੇਲ ਦੀ ਲੋੜ ਹੈਗੀ ਏ ਦੀਵੇ ਡੂਵੇ ਬੰਦਾ ਬਾਲ ਲੈਂਦਾ ਵਰਨੀ ਤਾਂ ਰਾਤ ਕਿਉਂਕਿ ਲਾਈਟ ਜੇ ਨਹੀਂ ਚੱਲਦੀ ਤੇ ਫਿਰ ਤੁਹਾਨੂੰ ਕੁਛ ਚਾਨਣ ਕਾਹਦਾ ਕਰਦੇ ਹੋ ਲਾਈਟ ਹੁਣ ਕੀ ਕਰੀਏ ਮਾੜੀ ਮੋਟੀ ਜਗਾ ਲਈ ਤੇ ਟਾਰਚ ਰੂਚ ਬਸ ਟਾਈਮ ਪਾਸ ਰਾਤ ਕਰ ਲਈਦਾ ਅੱਛਾ ਜ਼ਿਆਦਾ ਚਿਰ ਨਹੀਂ ਥੋੜਾ ਚਿਰ ਜਗਾ ਤੇ ਰੋਟੀ ਰਵਾਣੀ ਖਾ ਕੇ ਫਿਰ ਉਹਦੇ ਬਾਅਦ ਬੰਦ ਕਰ ਦਈਦਾ ਮੱਛਰ ਮੁੱਛਰ ਕਿੰਨਾ ਕੁ ਮੱਛਰ ਬੜਾ ਹੈ ਅੱਛਾ ਬਹੁਤ ਜ਼ਿਆਦਾ ਮੱਛਰ ਹੈ ਸੋ ਦੇਖੋ ਤੁਸੀਂ ਆਪਦੇ ਮੂੰਹੋਂ ਹੀ ਉਹਨਾਂ ਦੇ ਸੁਣ ਲਿਆ ਕਿ ਲਾਈਟ ਜਿਹੜੀ ਆ ਉਹ ਨਹੀਂ ਹੈਗੀ ਉਹਦੇ ਕਰਕੇ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਤਾਂ ਮੱਛਰ ਵੀ ਕਹਿੰਦੇ ਬਹੁਤ ਜ਼ਿਆਦਾ ਹੈਗਾ ਜਿਹਦੇ ਕਰਕੇ ਬਿਮਾਰੀਆਂ ਜਿਹੜੀਆਂ ਉਹ ਫੈਲ ਸਕਦੀਆਂ